Finally, after all that, a success, a wonderful business with 30 to 50 people, growing every day. And suddenly the phone rings. On the other end of the line, someone is threatening that if you don't pay millions of dollars to a gang, your house will be burned down, your children's bedroom will be shot up in the middle of the night, or your employees may be killed. Radical open door and open border policies by Liberals have allowed gangsters to visit this country, gaining visitor visas granted them without any criminal background checks. People are living in terror. Places like Surrey, Northeast Calgary, parts of Edmonton, Brampton, Windsor, and elsewhere, where literally dozens of people have told me they have personally received the threatening phone calls. And so they lie awake at night wondering if a bullet will fly through their children's front window, or if they will be gunned down when they walk out the door. This crisis was entirely avoidable, but Liberal policies have provoked it. They have released the extortionists into the streets with lower prison sentences. They have brought foreign gangsters and criminals to our shores by granting visitor visas and opening up our country to terror. After much pressure from Conservatives, they finally agreed to ban the Bishnoi group, but too late. They let the Bishnoi gangsters into this country in the first place because they do not protect our borders, and their radical policies on immigration have endangered. Our plan is very clear. Mandatory jail time to lock up and throw away the key for extortionists. Stronger borders to keep and kick extortionists out of our country. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ TV 84 ਦੇ ਬਹੁਤ ਪਿਆਰੇ ਸੋਹਣੇ ਸਿਆਣੇ ਸੁਨੱਖੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਾਰੇ ਵੀਰਾਂ ਭੈਣਾਂ ਨੂੰ ਆਦਾਬ ਜੀ ਰਾਜ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਰਾਜ ਸਾਹਿਬ ਅੱਜ 18 ਨਵੰਬਰ 2025 3 ਮੱਘਰ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਕਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਭਾਵੇਂ ਅਸੀਂ ਮੰਡੇ ਦਾ ਪ੍ਰੋਗਰਾਮ ਮਿਸ ਕੀਤਾ ਹੈ ਸੋ ਹੁਣ ਆਪਾਂ ਜਿਹੜੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਐਂਡ ਫੈਮਿਲੀ ਵੱਲੋਂ ਸੋ ਉਹਨਾਂ ਨੇ ਆਪਣੀ ਬੱਚੀ ਸੁਖਮੀਤ ਕੌਰ ਅਤੇ ਦਿਆ ਸਿੰਘ ਦੇ ਆਨੰਦ ਕਾਰਜ ਦੀ ਖੁਸ਼ੀ ਦੇ ਵਿੱਚ ਅੱਜ ਦੀ ਜਿਹੜੀ ਸਪਾਂਸਰਸ਼ਿਪ ਉਹਨਾਂ ਨੇ TV 84 ਨੂੰ ਭੇਜੀ ਹੈ ਸੋ ਅਸੀਂ ਉਹਨਾਂ ਨੂੰ ਬਹੁਤ ਸਾਰੇ ਪਰਿਵਾਰ ਨੂੰ ਵਿਆਹ ਦੀਆਂ ਮੁਬਾਰਕਾਂ ਦਿੰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਔਰ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਵੀ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਸੋ ਵਿਊਅਰਸ ਹੁਣ ਆਪਾਂ ਆਪਣੇ ਜਿਹੜੇ ਲੀਡ ਸੈਗਮੈਂਟ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਭਾਰਤੀ ਹਕੂਮਤ ਵੱਲੋਂ ਕੈਨੇਡਾ ਅਮਰੀਕਾ UK ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਿੱਖਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਭੇਜੇ ਗਏ ਗੈਂਗਸਟਰਾਂ ਦਾ ਹੁਣ ਜਿਹੜਾ ਪੂਰੀ ਤਰ੍ਹਾਂ ਭੇਦ ਹੈ ਉਹ ਖੁੱਲ ਰਿਹਾ ਔਰ ਅਮਰੀਕਾ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਵਾਪਸ ਭਾਰਤ ਰਿਪੋਰਟ ਕੀਤਾ ਹੈ ਔਰ ਕੈਨੇਡਾ ਵਿੱਚ ਸਰੀ ਤੋਂ ਲੈ ਕੇ ਬ੍ਰੈਂਪਟਨ ਤੱਕ ਇਹਨਾਂ ਗੈਂਗਸਟਰਾਂ ਵੱਲੋਂ
ਜਿਹੜਾ ਫਰੋਤੀਆਂ ਅਤੇ ਕਤਲਾਂ ਦਾ ਜਿਹੜਾ ਸਿਲਸਿਲਾ ਉਹ ਜਾਰੀ ਹੈ। ਔਰ ਇਸ ਸੰਬੰਧੀ ਕੈਨੇਡਾ ਦੇ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਪੀਅਰ ਪੋਲੀਵਰ ਨੇ ਕੈਨੇਡੀਅਨ ਪਾਰਲੀਮੈਂਟ ਵਿੱਚ ਖਲੋ ਕੇ ਬਿਸ਼ਨੋਈ ਗੈਂਗ ਦਾ ਨਾਂ ਲੈਂਦਿਆਂ ਕਿਹਾ ਕਿ ਕੈਨੇਡਾ ਵਿੱਚ ਕਾਰੋਬਾਰੀ ਅਤੇ ਵਪਾਰੀ ਇਹਨਾਂ ਗੈਂਗਸਟਰਾਂ ਦੇ ਡਰ ਥੱਲੇ ਜਿਹੜੇ ਨੇ ਉਹ ਜੀ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਅੱਜ ਡਾਇਰੈਕਟ ਇਹ ਪ੍ਰੋਗਰਾਮ ਜਿਹੜਾ ਹੈ ਇਸ ਵੀਕ ਦਾ ਕਰ ਰਹੇ ਹਾਂ। ਕੱਲ੍ਹ ਅਸੀਂ ਪ੍ਰੋਗਰਾਮ ਨਹੀਂ ਕਰ ਸਕੇ ਕਿਉਂਕਿ ਜ਼ਾਹਰ ਹੈ ਕਿ ਵੀਕਐਂਡ ਦੇ ਉੱਤੇ 2 ਸਮਾਗਮ ਡਾਲਸ ਟੈਕਸਾਸ ਦੇ ਵਿੱਚ ਸਨ। ਸਾਡੇ ਬਹੁਤ ਹੀ ਪਿਆਰੇ ਵੀਰ ਮਿੱਤਰ ਔਰ ਸਾਡੇ TV 84 ਦੇ ਇਕੱਲੇ ਖੈਰ ਖੁਆਹ ਹੀ ਨਹੀਂ, ਇੱਕ ਪਿਲਰ ਵਾਂਗ ਜਿਨ੍ਹਾਂ ਨੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਸਾਨੂੰ ਸਹਾਰਾ ਦਿੱਤਾ ਹੈ ਔਰ ਇਸ ਦੇ ਲਈ ਜਿਹੜਾ ਉਹ ਪੂਰੀ ਲਗਨ ਦੇ ਨਾਲ ਲੱਗੇ ਹੋਏ ਨੇ ਵੀਰ ਗੋਬਿੰਦਰ ਸਿੰਘ। ਉਹਨਾਂ ਦੀ ਸਪੁੱਤਰੀ ਸੁਖਮੀਤ ਕੌਰ ਦਾ ਆਨੰਦ ਕਾਰਜ ਸੀ ਜੀ ਸੈਚਰਡੇ ਔਰ ਉਸ ਦੇ ਵਿੱਚ ਅਸੀਂ ਸ਼ਮੂਲੀਅਤ ਕੀਤੀ ਔਰ ਐਤਵਾਰ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਦੀਵਾਨ ਸੀ ਕਿਉਂਕਿ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਵੀ ਸੀ ਔਰ ਖ਼ਾਸ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਸਮਾਗਮ ਇਸ ਸਾਰੇ ਮਹੀਨੇ ਦੇ ਵਿੱਚ ਚੱਲ ਰਹੇ ਨੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਵੀ 350 ਸਾਲ ਹੋ ਗਏ ਨੇ। ਬਿਲਕੁਲ। ਸੋ ਕੱਲ ਜਦੋਂ ਤੱਕ ਅਸੀਂ ਵਾਪਸ ਫਲਾਈ ਕਰਕੇ ਆਏ ਅਸੀਂ ਲੇਟ ਸੀ ਔਰ ਇਸ ਲਈ ਅਸੀਂ ਜਿਹੜਾ ਪਰਸੋਂ ਦਾ ਪ੍ਰੋਗਰਾਮ ਸੀ ਉਹੀ ਆਪਣੇ ਵਿਊਅਰਸ ਤੱਕ ਪਹੁੰਚਾਇਆ ਜੀ। ਔਰ ਮੈਂ ਪਹਿਲਾਂ ਆਨੰਦ ਕਾਰਜ ਦੀ ਗੱਲ ਕਰਾਂ ਕਿਉਂਕਿ ਬਹੁਤ ਵਾਰ ਅੱਜ ਜਿਸ ਕਿਸਮ ਦਾ ਬਹੁਤ ਸਾਰਾ ਅਡੰਬਰ ਔਰ ਪੋਪ ਲੀਲਾ ਆਨੰਦ ਕਾਰਜਾਂ ਦੇ ਮੌਕੇ ਅਸੀਂ ਬਣਾ ਲਈ ਹੈ ਜਾਂ ਵਿਆਹ ਦੇ ਨਾਂ ਥੱਲੇ, ਇਸ ਦੇ ਉਲਟ ਜਿਹੜਾ ਸੈਚਰਡੇ ਦਾ ਸਮਾਗਮ ਸੀ ਬਹੁਤ ਹੀ ਸਿੰਪਲ ਬਟ ਵੈਰੀ ਮੈਜੈਸਟਿਕ ਔਰ ਉਸ ਅੰਦਾਜ਼ ਦੇ ਵਿੱਚ ਹੀ ਜਿਹੜਾ ਉਹਨਾਂ ਦੇ ਭਾਈ ਗੋਬਿੰਦਰ ਸਿੰਘ ਹੋਰਾਂ ਦੇ ਕਿਉਂਕਿ ਲੋਕਲੀ ਵੀ ਜਿੱਥੇ ਉਹ ਹਰ ਇੱਕ ਦੇ ਦੁੱਖ ਸੁੱਖ ਸ਼ਰੀਕ ਹੁੰਦੇ ਨੇ, ਉਹਨਾਂ ਦਾ ਭਤੀਜਾ ਵੀ ਜਿਹੜਾ ਹਰਮੀਤ ਉਹ ਵੀ ਹਰਦੀਪ ਉਹ ਵੀ ਹਰ ਇੱਕ ਦੇ ਨਾਲ ਜਿਹੜਾ ਹੈ ਉਹ ਦੁੱਖ ਸੁੱਖ ਦੇ ਸ਼ਰੀਕ ਨੇ ਜੀ ਔਰ ਜਿਹੜੀ ਪਾਰਟਿਸਿਪੇਸ਼ਨ ਸੀ ਉਹ ਪੰਥਕ ਦਾਇਰਾਕਾਰ ਦੀ ਸੀ। ਖਾਸ ਤੌਰ ਤੇ ਹਿਊਸਟਨ ਤੋਂ ਵੀ ਡਾਕਟਰ ਆਜ਼ਾਦ ਹਰਦਮ ਸਿੰਘ ਆਜ਼ਾਦ ਔਰ ਸਰ ਜਰਨੈਲ ਸਿੰਘ ਉਹ ਪਹੁੰਚੇ ਹੋਏ ਸਨ। ਡਿਟਰੋਇਟ ਤੋਂ ਭਾਈ ਦਲਜੀਤ ਸਿੰਘ ਉਹਨਾਂ ਦੀ ਸਿੰਘਣੀ ਸਾਹਿਬਾਂ ਉਹ ਆਏ ਹੋਏ ਸਨ ਔਰ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੋਂ ਉਹਨਾਂ ਦੇ ਜਿੱਥੇ ਆਪਣੇ ਜਾਣੂ ਰਿਸ਼ਤੇਦਾਰ ਕੈਨੇਡਾ ਆਸਟ੍ਰੇਲੀਆ ਤੋਂ ਲੈ ਕੇ ਸਾਰੇ ਪਾਸੇ ਮੌਜੂਦ ਸਨ। ਦਰਸ਼ਕ ਦੇਖ ਸਕਦੇ ਨੇ ਔਰ ਪੂਰਾ ਗੁਰਮਤ ਅਨੁਸਾਰ ਆਨੰਦ ਕਾਰਜ ਹੋਇਆ। ਸੁਖਮੀਤ ਕੌਰ, ਦਇਆ ਸਿੰਘ ਵੀ ਬਹੁਤ ਜਿਹੜਾ ਸੋਹਣਾ ਸੁਨੱਖਾ ਵੀ ਔਰ ਬੜਾ ਹੰਬਲ ਔਰ ਇਸ ਗੱਲ ਦਾ ਮੈਨੂੰ ਦੁੱਖ ਵੀ ਹੋਇਆ ਜਾਣ ਕੇ ਕਿ ਕੋਵਿਡ ਦੇ ਦੌਰਾਨ ਉਹਨਾਂ ਦੇ ਪਿਤਾ ਤੇ ਮਾਤਾ ਦੋਨੋਂ ਚੜ੍ਹਾਈ ਕਰ ਗਏ ਸੋ ਲੇਕਿਨ ਜਿਹੜਾ ਉਹਨਾਂ ਦੇ ਜਿਹੜੇ ਵੀ ਸਾਥੀ ਔਰ ਜਾਣੂ ਆਏ ਈਵਨ ਸਟ੍ਰਕਟਨ ਤੋਂ ਭਾਈ ਮਨਜੀਤ ਸਿੰਘ ਵੀ ਆਏ ਹੋਏ ਸੀ। ਸਾਰਿਆਂ ਦੇ ਵਿੱਚ ਇੱਕ ਆਪਣੇ ਕਿਸਮ ਦਾ ਸਿੱਖੀ ਜਜ਼ਬਾ ਵੀ ਪਿਆਰ ਵੀ ਕੌਮੀ ਕਾਰ ਨਾਲ ਜੁੜੇ ਹੋਏ ਸਾਡੇ ਲਈ ਤਾਂ ਕੋਈ ਵੀ ਸਮਾਗਮ ਖੁਸ਼ੀ ਜਾਂ ਗਮੀ ਉਹ ਹਮੇਸ਼ਾ ਪੰਥਕ ਸੁਨੇਹਾ ਦੇਣ ਦਾ ਹੀ ਹੁੰਦਾ ਔਰ ਅਸੀਂ ਸੰਗਤ ਦੇ ਨਾਲ ਵਿਚਾਰ ਵੀ ਸਾਂਝੇ ਕੀਤੇ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਅਸੀਂ ਇੱਕ ਜਨਰੇਸ਼ਨ ਦੂਸਰੀ ਜਨਰੇਸ਼ਨ ਤੀਸਰੀ ਜਨਰੇਸ਼ਨ ਵੱਲ ਦੇਖਦੇ ਕਿ ਕਿਵੇਂ ਭਾਈ ਗੋਬਿੰਦਰ ਸਿੰਘ ਜਿਨ੍ਹਾਂ ਨੇ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਸਾਥ ਵੀ ਮਾਣਿਆ ਔਰ ਉਹ ਕਹਿੰਦੇ ਨੇ ਵੀ ਸਾਡਾ ਤਾਂ ਜੀਵਨ ਸਟਾਈਲ ਹੀ ਕੋਈ ਬਿਲਕੁਲ ਵੱਖਰੀ ਕਿਸਮ ਦਾ ਸੀ। ਉਹਨਾਂ ਨੇ ਸਾਨੂੰ ਗੁਰੂ ਦੇ ਲੜ ਲਾਇਆ, ਅਸੀਂ ਅੰਮ੍ਰਿਤ ਵੀ ਛਕਿਆ, ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਵੀ ਲਈ ਔਰ ਫਿਰ ਜਿਹੜਾ ਇਹ ਸਾਡਾ ਰਸਤਾ ਹੈ ਬੇਸ਼ੱਕ ਅੱਜ ਬਹੁਤਿਆਂ ਨੂੰ ਇਹ ਲੱਗਦਾ ਹੋਏ ਕਿ ਜੀ ਇਹਨਾਂ 4 ਦਹਾਕਿਆਂ 'ਚ ਇੰਨੀਆਂ ਕੁਰਬਾਨੀਆਂ ਕਰਕੇ ਕੀ ਖੱਟਿਆ ਲੇਕਿਨ ਇਹ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਹੈ ਕਿ ਅਸੀਂ ਹਿੱਕ ਤਾਣ ਕੇ ਜਿਹੜਾ ਹੈ ਉਹ ਸਿਰ ਉੱਚਾ ਕਰਕੇ ਤੁਰ ਰਹੇ। ਇਹਨਾਂ ਦੇ ਵੀ ਭਾਈ ਗੋਬਿੰਦਰ ਸਿੰਘ ਹੋਰਾਂ ਦੇ ਛੋਟੇ ਭਰਾ ਰਣਜੀਤ ਸਿੰਘ ਵੀ ਇਸ ਖਾਲਿਸਤਾਨ ਦੇ ਸੰਘਰਸ਼ ਦੇ ਸ਼ਹੀਦ ਨੇ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਮੈਸੇਜ ਹੁੰਦਾ ਹੈ ਕਿ ਜਿੱਥੇ ਇੱਕ ਜਨਰੇਸ਼ਨ ਤੁਰੀ ਜਦੋਂ ਅੱਗੇ ਬੱਚੇ ਬੱਚੀਆਂ ਸਿੱਖੀ ਸਰੂਪ 'ਚ ਰਹਿੰਦੇ ਆ ਖਾਲਿਸਤਾਨੀ ਭਾਵਨਾ ਦੇ ਨਾਲ ਤੁਰਦੇ ਨੇ ਤੇ ਇਹ ਲੱਗਦਾ ਵੀ ਗੱਲ ਜਿਹੜੀ ਹੈ ਉਹ ਅੱਗੇ ਤੁਰੀ ਹੋਈ ਹੈ। ਇੱਕ ਜਨਰੇਸ਼ਨ ਨੇ ਉਹ ਬੈਠਣ ਜਿਹੜਾ ਹੈ
ਜਿਵੇਂ ਉਹ ਰਿਲੇ ਰੇਸ ਦੇ ਵਿੱਚ ਇੱਕ ਦੂਜੇ ਨੂੰ ਇੱਕ ਦੂਸਰੇ ਫੜਾ ਨੂੰ ਕੇ ਹਾਂਜੀ ਦੌੜਦਾ ਦੌੜਦੇ ਆ ਉਹ ਜਿਹੜਾ ਉਹਨਾਂ ਨੇ ਜਿਹੜਾ ਫੜਿਆ ਅੱਗੇ ਹੈ, ਗੱਲ ਨੂੰ ਤੋਰਿਆ। ਜੀ ਔਰ ਐਤਵਾਰ ਦੇ ਦੀਵਾਨ ਦੀ ਕਵਰੇਜ ਤਾਂ ਅਸੀਂ ਆਲਰੇਡੀ ਕਿਉਂਕਿ ਉਸ ਪ੍ਰੋਗਰਾਮ ਨੂੰ ਅਸੀਂ ਕੱਲ ਦਿਖਾ ਚੁੱਕੇ ਹਾਂ, ਉਸ ਬਾਰੇ ਮੈਂ ਕਮੈਂਟ ਨਹੀਂ ਕਰਾਂਗਾ। ਸੋ ਅਸੀਂ ਇਸ ਦੌਰਾਨ ਜਿਹੜੇ ਵੀ ਵੀਰਾਂ ਭੈਣਾਂ ਨੇ ਸਪੈਸ਼ਲੀ ਜਿਹੜੀ ਆ ਮੇਜ਼ਬਾਨੀ ਵੀ ਕੀਤੀ, ਸੁਰਿੰਦਰ ਸਿੰਘ ਗਿੱਲ ਉਹਨਾਂ ਦੇ ਵੱਲ ਹੀ ਮੈਂ ਠਹਿਰਦਾ ਪਿਛਲੇ 35 ਸਾਲ ਤੋਂ, ਪਰ ਸਾਡੇ ਵੀਰ ਸਰ ਨਰਿੰਦਰ ਸਿੰਘ ਸੇਖੋਂ ਜਿਨ੍ਹਾਂ ਨੇ ਆਪਣਾ ਘਰ ਇੱਕ ਬਿਲਕੁਲ ਪੰਜਾਬ ਦੇ ਪਿੰਡ ਵਾਂਗ ਪਿੰਡ ਦੇ ਘਰ ਵਾਂਗ ਬਣਾਇਆ ਹੋਇਆ ਹੈ। ਉਹਨਾਂ ਨੇ ਨਿੱਕਾ ਜਿਹਾ ਵੇਲਣਾ ਵੀ ਲਾਇਆ ਹੋਇਆ ਹੈ ਆਪਣੇ ਛੋਟੇ ਜਿਹੇ ਖੇਤੀਬਾੜੀ ਦੇ ਵਿੱਚ, ਗੰਨੇ ਵੀ ਬੜੇ ਜਿਹੜੇ ਨੇ ਮਿੱਠੇ ਜਿਹੜੇ ਉਹ ਖਾਏ ਹੋਏ ਨੇ। ਔਰ ਉਹਨਾਂ ਨੇ ਜਿੱਥੇ ਸ਼ਾਮ ਨੂੰ ਸੱਦ ਕੇ ਅਗਲੇ ਦਿਨ ਖਾਲਸ ਗੰਨੇ ਦਾ ਰਸ ਪੋਨੇ ਚੂਪੋ ਉਹ ਪਿਆਇਆ ਉੱਥੇ ਉਹਨਾਂ ਦਾ, ਜਿਵੇਂ ਪਰਿਵਾਰਕ ਮਾਹੌਲ ਵੀ ਪੂਰਾ ਗੁਰਸਿੱਖੀ ਵਾਲਾ, ਉਹਨਾਂ ਦੀਆਂ ਬੱਚੀਆਂ ਬੇਟਾ ਜਿਹੜੇ ਨੇ ਸਾਰੇ ਇਸ ਪਾਸੇ ਤੋਰੇ ਹੋਏ ਨੇ। ਮੈਂ ਬਹੁਤ ਵਾਰ ਦੇਖਦਾ ਕਿ ਅਸੀਂ ਕਈ ਵਾਰ ਕੁਝ ਥਾਵਾਂ ਤੁਹਾਨੂੰ ਨਿਰਾਸ਼ਤਾ ਵੀ ਦਿੰਦੀਆਂ ਨੇ, ਪਰ ਬਹੁਤ ਸਾਰੀਆਂ ਥਾਵਾਂ ਤੇ ਜਾ ਕੇ ਜਿੱਥੇ ਪੰਥਕ ਪਿਆਰ ਹੈ ਜਾਂ ਉਹਨਾਂ ਪਰਿਵਾਰਾਂ ਦੀ ਅੱਗੋਂ ਹੈ ਉਹ ਤੁਹਾਨੂੰ ਹੌਸਲਾ ਵੀ ਦਿੰਦੇ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਨ੍ਹਾਂ ਦੇ ਵੀ ਮਹਿਮਾਨ ਨਵਾਜ਼ੀ ਅਸੀਂ ਮਾਣੀ, ਉਹਨਾਂ ਸਾਰਿਆਂ ਦਾ ਅਸੀਂ ਜੁਆਇੰਟਲੀ ਸ਼ੁਕਰੀਆ ਅਦਾ ਕਰਦੇ। ਬਹੁਤ ਸਾਰਿਆਂ ਨੂੰ ਤਵੱਕੋ ਸੀ ਕਿਉਂਕਿ ਅੱਜ ਨਿਖਿਲ ਗੁਪਤਾ ਕੇਸ ਦਾ ਟਰਾਇਲ ਜਿਹੜਾ ਇਸ ਬਾਰੇ ਜਿਹੜੀ ਹੈ ਉਹ ਤਰੀਕ ਸੀ, ਔਰ ਕਿ ਵੀ ਅੱਗੋਂ ਕੀ ਹੋਏਗਾ, ਕਿਉਂਕਿ 4 ਵਾਰ ਨਿਖਿਲ ਗੁਪਤਾ ਜਿਸ ਨੂੰ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਚੈੱਕ ਰਿਪਬਲਿਕ ਤੋਂ ਸਾਲ ਦੇ ਐਫਰਟ ਬਾਅਦ ਐਕਸਟਰਾਡਾਈਟ ਕਰਕੇ ਅਮਰੀਕਾ 'ਚ ਲਿਆਈਆਂ ਨੇ। ਔਰ ਇਸ ਦੇ ਉੱਤੇ ਬੜਾ ਕੀ ਮੈਨ ਹੈ ਜਿਸ ਨੇ ਕਿਵੇਂ ਪਿੱਛੇ ਵਿਕਾਸ ਯਾਦਵ, ਅਜੀਤ ਡੋਵਲ ਕੀ ਖੇਡ ਹੈ ਉਹ ਤਾਂ ਟਰਾਇਲ ਵੇਲੇ ਹੀ ਸਾਹਮਣੇ ਆਏਗੀ। ਲੇਕਿਨ ਇੱਕ ਟੈਕਟਿਕ ਜਿਹੜਾ ਇੰਡੀਅਨ ਏਜੰਸੀਆਂ ਦਾ ਉੱਥੋਂ ਦੇ ਕਾਂਟੈਕਸਟ ਵੀ ਇਹੀ ਹੁੰਦਾ, ਇਹੀ ਕਾਰਨ ਹੈ ਕਿ 30-35 ਸਾਲ ਬੀਤਣ ਬਾਅਦ ਵੀ ਜਿਹੜਾ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਹੈ, ਤੁਸੀਂ ਤਰੀਕ ਤੇ ਤਰੀਕ ਪਾਈ ਜਾਓ। ਔਰ ਇੱਥੇ ਵੀ ਉਹਨਾਂ ਦਾ ਹੈ ਕਿ ਵੀ ਜਿੰਨਾ ਵੀ ਇਹਨੂੰ ਡਿਲੇ ਕੀਤਾ ਜਾ ਸਕਦਾ। ਸੋ 4 ਵਾਰ ਨਿਖਿਲ ਗੁਪਤੇ ਨੇ ਆਪਣੇ ਵਕੀਲ ਬਦਲੇ, ਕਹਿ ਕੇ ਜੀ ਵਕੀਲ ਤਾਂ ਮੇਰੀ ਗੱਲ ਸੁਣਦਾ ਹੀ ਨਹੀਂ, ਵਕੀਲ ਤਾਂ ਫਲਾਣਾ ਤੇ ਟਿਮਕਾ। ਹਕੀਕਤ ਇਹ ਹੈ ਕਿ ਜਦੋਂ ਵੀ ਵਕੀਲ ਕੀਤਾ ਜਾਂਦਾ ਹੈ, ਵਕੀਲ ਭਾਵੇਂ ਜੋ ਸਰਕਾਰ ਪ੍ਰੋਵਾਈਡ ਕਰਦੀ ਹੋਵੇ, ਪਰ ਉਹ ਸੱਚ ਜਾਣਨਾ ਚਾਹੁੰਦੇ ਨੇ। ਹਾਲਾਂ ਉਹਨਾਂ ਦੇ ਸਾਹਮਣੇ ਆਪਣੇ ਕਲਾਇੰਟ ਦੇ ਹਿੱਤ ਹੀ ਜਿਹੜੇ ਨੇ ਉਹ ਸੁਪਰੀਮ ਹੁੰਦੇ ਨੇ। ਲੇਕਿਨ ਜੇ ਤੁਸੀਂ ਕੁਝ ਬੋਲੋਗੇ ਹੀ ਨਾ, ਦੱਸੋਗੇ ਹੀ ਨਾ, ਤਾਂ ਵਕੀਲ ਤੁਹਾਨੂੰ ਕਿਵੇਂ ਡਿਫੈਂਡ ਵੀ ਕਿਵੇਂ ਕਰੇਗਾ। ਹਨਾ, ਜਿਹੜੇ ਮਰਡਰਰ ਹੁੰਦੇ ਨੇ ਉਹਨਾਂ ਦੇ ਵੀ ਤਾਂ ਵਕੀਲ ਕੋਈ ਆਰਗੂਮੈਂਟ ਬਣਾਉਂਦੇ ਹੀ ਨੇ, ਪਰ ਉਹਨਾਂ ਨੂੰ ਉਹ ਪਤਾ ਹੁੰਦਾ ਹੈ ਕਿ ਭਾਈ ਸੱਚਾਈ ਕੀ ਹੈ। ਉਹ ਭਾਵੇਂ ਅਦਾਲਤ ਦੇ ਵਿੱਚ ਉਸ ਦੇ ਨਾਲ ਜਜ਼ਬਾਤੀ ਐਂਗਲ ਜੋੜ ਦੇਣ ਜਾਂ ਕੋਈ ਹੋਰ ਨਸ਼ਈ ਜੋੜ ਦੇਣ ਜਾਂ ਮੈਡੀਕਲੀ ਅਨਫਿਟ ਦਾ ਐਂਗਲ ਜੋੜ ਦੇਣ, ਲੇਕਿਨ ਉਹਨਾਂ ਨੂੰ ਹਕੀਕਤ ਪਤਾ ਹੁੰਦੀ ਹੈ ਕਿ ਭਾਈ ਇਹ ਕਾਤਲ ਹੈ। ਸੋ ਇਹ ਕਿਉਂਕਿ ਨਿਖਿਲ ਗੁਪਤੇ ਦੇ ਪਿੱਛੇ ਪੂਰੀ ਰਾਹ ਦਾ ਕਾਫੀ ਕੁਝ ਜੁੜਿਆ ਹੋਇਆ। ਸੋ ਇਹਦਾ ਨਤੀਜਾ ਹੈ ਕਿ ਵੀ ਉਹ ਹਰ ਵਾਰ, ਤੇ ਅਮਰੀਕਨ ਸਿਸਟਮ ਦੀ ਇਹ ਖੂਬਸੂਰਤੀ ਵੀ ਹੈ, ਇੱਕ ਪਾਸਿਓਂ ਕਮਜ਼ੋਰੀ ਵੀ ਹੈ। ਹੁਣ ਇੱਕ ਤਾਂ ਤਾਲਿਬਾਨ ਸਟਾਈਲ ਜਸਟਿਸ ਹੈ ਕਿ ਵੀ ਤੁਸੀਂ ਇਕੱਠਾ ਕੀਤਾ ਜਰਗਾ, ਉਹਨਾਂ ਨੂੰ ਕਿਹਾ ਵੀ ਦੱਸ ਤੂੰ ਕੀ ਕੀਤਾ ਹੈ। ਉਹਨੇ ਕਿਹਾ ਜਿਵੇਂ ਇਹਨੇ ਮੇਰਾ ਚਾਚਾ ਮਾਰਿਆ, ਉਹਨੂੰ ਕਿਹਾ ਬਈ ਤੂੰ ਕੱਢ ਆਪਣਾ ਚਾਚਾ ਇਹਦੇ ਹਵਾਲੇ ਕਰ, ਇਹਨੂੰ ਇਹ ਮਾਰੇਗਾ। ਸਿੱਧਾ ਵੀ ਮਾਰਿਆ, ਉਹ ਕਰਕੇ ਜਿਹੜਾ ਸਿਰ ਲਾ ਕੇ ਉਹ ਮਾਰਿਆ। ਇੱਕ ਤਾਂ ਇਹ ਸਿਸਟਮ ਹੈ। ਜ਼ਾਹਰ ਹੈ ਵੀ ਜਦੋਂ ਅਸੀਂ ਇਹ ਅਦਾਲਤੀ ਸਿਸਟਮ ਔਰ ਇਹਦੇ 'ਚ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਪ੍ਰੂਵ ਕਰਨਾ ਆਪਣੇ ਆਪ ਦੇ ਵਿੱਚ ਕਿਹਦੇ ਕੋਲ ਕਿੰਨੇ ਸਾਧਨ ਨੇ, ਕਿੰਨਾ ਪੈਸਾ ਹੈ, ਕਿਹਨੇ ਟੌਪ ਵਕੀਲ ਖੜਾ ਕੀਤਾ ਹੈ, ਕਿਹਨੇ ਜੱਜ ਖਰੀਦ ਲਿਆ, ਕਿਹਨੇ ਕੀ ਹੈ। ਪਰ ਫਿਰ ਵੀ ਇੱਕ ਜਿਹੜੀ ਜਸਟਿਸ ਸਿਸਟਮ 'ਚ ਅਮਰੀਕਨ ਜਾਂ ਵੈਸਟਰਨ ਡੈਮੋਕ੍ਰੇਸੀਜ਼ 'ਚ ਇਸ ਗੱਲ ਦਾ ਉਹ ਧਿਆਨ ਰੱਖਦੇ ਨੇ ਕਿ ਵੀ ਇਹ ਨਾ ਕੋਈ ਕਹੇ ਕਿ ਜਸਟਿਸ ਦਾ ਮੌਕਾ ਦੂਜੀ ਧਿਰ ਨੂੰ ਨਹੀਂ ਦਿੱਤਾ ਗਿਆ। ਇਸ ਲਈ ਜੱਜ ਨੇ 4 ਵਾਰ ਉਹਦੀ ਰਿਕੁਐਸਟ ਦੇ ਉੱਤੇ ਕੇਸ ਨੂੰ ਅੱਗੇ ਪਾਉਂਦੇ ਗਏ। ਹੁਣ ਅੱਜ ਵੀ ਜਦੋਂ ਇਹ ਤਰੀਕ ਪਈ ਹੈ, ਲੇਕਿਨ ਹੁਣ ਜਿਹੜਾ ਜੱਜ ਨੇ 30 ਮਾਰਚ ਨੂੰ ਟਰਾਇਲ ਡੇਟ ਫਿਕਸ ਕੀਤੀ ਹੈ। ਸੋ ਆਲਰੇਡੀ 5 ਮਹੀਨੇ ਦਾ ਵਕਤ ਉਹਨਾਂ ਨੂੰ ਹੋਰ ਮਿਲ ਗਿਆ। ਪਰ ਅਸੀਂ ਹੋਪ ਕਰਦੇ ਹਾਂ ਵੀ ਹੁਣ ਜਿਹੜੇ ਜਿੰਨਾ 4 ਵਾਰ ਉਹ ਡਿਲੇ ਟੈਕਟਿਕ ਵਾਲਾ ਕੰਮ ਸੀ ਉਹ ਮੁੱਕ ਗਿਆ ਤੇ ਗੱਲ ਹੁਣ ਅੱਗੇ ਤੁਰੇਗੀ। ਬਿਲਕੁਲ ਇਸ ਪੀਰੀਅਡ ਦੇ ਵਿੱਚ ਜਿਹੜੀਆਂ 2 ਡਿਵੈਲਪਮੈਂਟਸ ਬੜੀਆਂ ਮੇਜਰ ਹੋਈਆਂ ਨੇ, ਕਿਉਂਕਿ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਜਿਵੇਂ ਤੁਸੀਂ 5 ਮੁਲਕਾਂ ਦਾ ਹੀ 5 ਆਈਜ਼ ਕੰਟਰੀਜ਼ ਦਾ ਨਾਂ ਲਿਆ, ਕਿਉਂਕਿ ਇਹੀ 5 ਮੁਲਕ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK
ਜਿੱਥੇ ਕਿ ਖਾਲਿਸਤਾਨ ਦੀ ਐਕਟੀਵਿਟੀ ਪਿਛਲੇ ਪੀਰੀਅਡ ਦੇ ਵਿੱਚ ਜਿਹੜੀ ਹੈ ਉਹ ਬੜੀ ਤੇਜ਼ੀ ਨਾਲ ਹੋਈ। ਜ਼ਾਹਰ ਹੈ ਖਾਲਿਸਤਾਨ ਰੈਫਰੈਂਡਮ ਉਹਦਾ ਇੱਕ ਪ੍ਰਗਟਾਵਾ ਸੀ। ਹੁਣ ਵੀ ਆਉਣ ਵਾਲੇ ਜਿਹੜਾ ਸੰਡੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਟਵਾ ਦੇ ਵਿੱਚ ਨੇ ਔਰ ਸਟੈਂਡਰਡ ਜਿਹੜੀ ਹੈ ਯੂਨੀਕ ਪਲੇਸ ਦੇ ਉੱਤੇ ਨੇ। ਸੋ ਇਸੇ ਤਰ੍ਹਾਂ ਇਹ ਆਲਰੇਡੀ ਇਹਨਾਂ ਮੁਲਕਾਂ 'ਚ ਤਾਂ ਹੋ ਚੁੱਕਾ ਜਿਹੜਾ ਬਹੁਤ ਸਾਰੀਆਂ ਥਾਵਾਂ 'ਤੇ। ਹੁਣ ਇਸ ਤੋਂ ਇਲਾਵਾ ਵੀ ਜੇ ਅਸੀਂ ਦੇਖੀਏ ਕਿ ਆਲਮੋਸਟ 1 ਮਿਲੀਅਨ ਸਿੱਖ ਕੈਨੇਡਾ 'ਚ ਹੈ, ਇੰਨਾ ਕੁ ਅਮਰੀਕਾ 'ਚ ਹੈ, ਇੰਨਾ ਕੁ UK 'ਚ ਹੈ ਔਰ ਕਲੋਜ਼ ਟੂ 500,000 ਆਸਟ੍ਰੇਲੀਆ 'ਚ ਹੈ। ਔਰ ਉਸ ਤੋਂ ਵੀ ਜੇ ਹਾਫ ਕਰ ਲਿਆ ਜਾਏ 1.5-2 ਲੱਖ ਜਾਂ 250,000 ਤੱਕ ਮੋਸਟ ਲਾਈਕਲੀ ਉਹ ਨਿਊਜ਼ੀਲੈਂਡ 'ਚ ਹੋਏਗਾ ਜਾਂ ਥੋੜਾ ਘੱਟ ਵੀ ਹੋਏਗਾ। ਹੁਣ ਇਹੀ ਹੱਬ ਵੀ ਹੈ ਖਾਲਿਸਤਾਨ ਦੀ ਐਕਟੀਵਿਟੀ ਦਾ। ਔਰ ਇਹ ਜਿਹੜੀ ਫਿਗਰ ਹੈ ਇਹ ਕੋਈ ਛੋਟੀ ਫਿਗਰ ਨਹੀਂ ਹੈ। ਜੇ ਤੁਸੀਂ 4 ਮਿਲੀਅਨ ਈਵਨ ਇਹਨਾਂ 5 ਕੰਟਰੀਜ਼ ਦੇ ਵਿੱਚ ਹੀ ਦੇਖਦੇ ਹੋ, ਬਾਕੀ 1 ਮਿਲੀਅਨ ਜਦੋਂ ਤੁਸੀਂ 5 ਮਿਲੀਅਨ ਡਾਇਸਪੋਰਾ ਕਹਿੰਦੇ, 1 ਮਿਲੀਅਨ ਤੁਸੀਂ ਦੁਨੀਆ ਦੇ ਦੂਸਰੇ ਮੁਲਕਾਂ ਦੇ ਵਿੱਚ, ਯੂਰਪ ਦੇ ਮੁਲਕ ਨੇ, ਮਲੇਸ਼ੀਆ ਦੇ ਵਿੱਚ 300 ਤੋਂ ਜ਼ਿਆਦਾ ਗੁਰਦੁਆਰੇ ਨੇ ਔਰ ਇਸੇ ਤਰ੍ਹਾਂ ਥਾਈਲੈਂਡ ਦੇ ਵਿੱਚ ਵੀ ਔਰ ਦੂਸਰੇ ਪਾਕਿਸਤਾਨ ਦੇ ਵਿੱਚ ਵੀ ਨੇ ਸਿੱਖ। ਹੁਣ ਇਸ ਸਭ ਦੇ ਚਲਦਿਆਂ ਲੇਕਿਨ ਇਹੀ 5 ਮੁਲਕ ਨੇ ਜਿਹੜੇ ਇਹ ਕਹਿਣਾ ਹੋਏ ਵੀ ਇਹਨਾਂ ਦਾ ਵੀ ਸਰਦਾਰ ਤਾਂ ਅਮਰੀਕਾ ਹੈ, ਇਵੈਂਚੁਅਲੀ ਨਵਾਂ ਮੁਲਕ ਬਣਾਉਣਾ ਜਾਂ ਨਵੀਂ ਕ੍ਰੀਏਸ਼ਨ। ਹੁਣ ਜੇ 20 ਪੁਆਇੰਟ ਜਿਹੜੀ ਆਪਣੀ ਗਜ਼ਾ ਦੀ ਪਲੈਨਿੰਗ ਜਿਹੜੀ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਪਾਰਟਨਰਸ ਤੋਂ ਓਕੇ ਕਰਵਾਇਆ ਔਰ ਹੁਣ ਉਹ ਸਿਕਿਉਰਿਟੀ ਕੌਂਸਲ ਦੇ ਵਿੱਚ ਵੀ ਪਾਸ ਹੋ ਗਿਆ। ਸੋ ਇਵੈਂਚੁਅਲੀ ਜਿਹੜਾ ਡਿਸੀਜਨ ਮੇਕਿੰਗ ਹੈ ਉਹ ਤਾਂ ਇੱਥੇ ਹੀ ਲਾਈ ਕਰਦੇ, ਜਿਵੇਂ ਸਾਡੇ ਕਾਮਨ ਸਿੱਖ ਕਹਿਣਗੇ ਜੀ ਦੁਨੀਆ ਦਾ ਵੱਡਾ ਸਰਪੰਚ ਅਮਰੀਕਾ ਹੀ ਹੈ, ਅਮਰੀਕਾ ਨਹੀਂ ਕਰਨਾ। ਸੋ ਜ਼ਾਹਰ ਹੈ ਕਿ ਵੀ ਜਦੋਂ ਸਾਡੇ ਦੁਸ਼ਮਣ ਨੇ ਜਿਹਨੇ ਪੰਜਾਬ ਦੇ ਵਿੱਚ ਲਗਾਤਾਰਤਾ ਨਾਲ ਇਹਨਾਂ 4 ਦਹਾਈਆਂ 'ਚ ਜ਼ੁਲਮਾਂ ਦੀ ਸਿਖਰ 'ਚ ਹੋਈ, ਉਹਨਾਂ ਦੇ ਸਾਹਮਣੇ ਕਿ ਉਹਨਾਂ ਨੇ ਬਾਹਰ ਇਸ ਆਵਾਜ਼ ਨੂੰ ਕਿਵੇਂ ਬੰਦ ਕਰਨਾ ਔਰ ਜਿਸ ਨੂੰ ਉਹਨਾਂ ਨੇ ਐਗਰੈਸਿਵ ਫੋਰਨ ਪਾਲਿਸੀ ਦਾ ਨਾਂ ਦਿੱਤਾ ਇੱਕ ਪਾਸੇ, ਉਹ ਐਸ ਜੈ ਸ਼ੰਕਰ ਔਰ ਇਹ ਸਾਰੀ ਲਾਈਨ। ਪਰ ਅਜੀਤ ਡੋਵਾਲ ਜਿਹੜਾ ਸਪਾਈ ਮਾਸਟਰ ਹੈ ਉਸ ਨੇ ਜਿਹੜਾ ਉਹ ਰਾਹ ਚੁਣਿਆ ਜਿਸ ਦੇ ਲਈ ਲਫ਼ਜ਼ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਹੈ ਇੱਕ ਕਾਮਨ ਵਰਡ ਵੀ ਬਣਿਆ। ਇਸ ਦੇ ਉੱਤੇ ਲੈਜਿਸਲੇਚਰ ਆਏ, US ਕਾਂਗਰਸ ਸੈਨੇਟ ਦੇ ਵਿੱਚ ਬਿੱਲ ਹੈ, ਕੈਲੀਫੋਰਨੀਆ ਵਾਲਾ ਤਾਂ ਦੋਨਾਂ ਨੇ ਹੀ ਅਸੈਂਬਲੀ ਔਰ ਸੈਨੇਟ ਨੇ ਪਾਸ ਕਰ ਦਿੱਤਾ ਸੀ, ਪਰ ਕਿਵੇਂ ਗਵਰਨਰ ਤੋਂ ਹਿੰਦੂ ਤਵੀਆਂ ਨੇ ਉਸ ਨੂੰ ਵੀਟੋ ਕਰਵਾਇਆ। ਇੱਕ ਵੱਖਰੀ ਕਹਾਣੀ ਹੈ ਕਿ ਹੁਣ ਉਸੇ ਹੀ ਗਵਰਨਰ ਦੀ ਜਿਹੜੀ ਚੀਫ ਆਫ ਸਟਾਫ ਰਹੀ ਲੇਡੀ ਹੈ ਉਹ ਕਰਪਸ਼ਨ ਕੇਸ ਦੇ ਵਿੱਚ ਫਸੀ ਹੈ ਔਰ ਜਦੋਂ ਇਹ ਗੱਲ ਅੱਗੋਂ ਜਾਏਗੀ $3,30,000 ਉਸ ਨੇ ਲਏ, ਹਾਲਾਂ ਫਰਾਡ ਹੋਰ ਮੈਂ ਕਿਸਮ ਦਾ। ਲੇਕਿਨ ਇਹ ਮਿਸਟਰ ਗੋਵਿੰਦ ਦੀ ਗਵਰਨਰ ਦੀ ਰਹੀ, ਇਸ ਬੀਬੀ ਦੀ ਹਕੀਕਤ ਵੀ ਸਾਹਮਣੇ ਆਏਗੀ ਕਿ ਹਿੰਦੂ ਤਵੀਆਂ ਤੋਂ ਵੀ, ਹਿੰਦੂ ਤਵੀ ਲੌਬੀ ਤੋਂ ਵੀ ਕਿਵੇਂ ਪੈਸਾ ਖਾਧਾ। ਸੋ ਇੱਕ ਪਾਸੇ ਇਹ ਐਕਸਪੋਜ਼ਰ ਹੋਇਆ, ਦੂਸਰੇ ਪਾਸੇ ਨਿਖਿਲ ਗੁਪਤਾ ਐਜ਼ ਏ ਕੰਕਰੀਟ ਐਵੀਡੈਂਸ ਅਮਰੀਕਨ ਏਜੰਸੀਆਂ ਲੈ ਕੇ ਉਹਨੂੰ ਆਈਆਂ। ਥਰਡਲੀ ਅਸੀਂ ਪਿਛਲੇ ਦਿਨਾਂ 'ਚ ਦੇਖਿਆ 2 ਹਫ਼ਤੇ ਪਹਿਲਾਂ ਜਦੋਂ ਕਿ ਬਲੂਮਬਰਗ ਓਰੀਜਨਲ ਨੇ ਆਪਣੀ 16-17 ਸਫ਼ੇ ਦੀ ਰਿਪੋਰਟ ਫਾਈਲ ਕੀਤੀ ਜਿਹਦੇ 'ਚ ਉਹਨਾਂ ਨੇ ਕਨਵਿੰਸਿੰਗਲੀ ਕਿਹਾ ਕਿ ਵੀ ਇਨਫੈਕਟ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਨੇ ਜਿਹੜਾ ਹੈ ਉਸ ਕਨਵਰਸੇਸ਼ਨ ਨੂੰ ਜਿਹੜਾ ਹੈ ਉਹ ਸੁਣਿਆ ਜਿਹੜੀ ਕਿ ਇੰਡੀਅਨ ਸਪਾਈ ਮਾਸਟਰ ਇੱਧਰ ਕਰ ਰਿਹਾ ਸੀ, ਜਿਹਦੇ 'ਚ 3 ਦੇ ਮਰਡਰ ਦੀ ਪਲੈਨਿੰਗ ਸੀ, ਅਵਤਾਰ ਸਿੰਘ ਖੰਡਾ ਦੀ ਬਰਮਿੰਗਮ 'ਚ ਔਰ ਹਰਦੀਪ ਸਿੰਘ ਨਿੱਜਰ ਦੀ ਸਰੀ ਦੇ ਵਿੱਚ ਔਰ ਗੁਰਪ੍ਰਤਾਪ ਸਿੰਘ ਪੰਨੂ ਨਿਊਯਾਰਕ ਦੇ ਵਿੱਚ। ਸੋ ਇਸ ਬਾਰੇ ਕੋਈ ਭੁਲੇਖਾ ਨਹੀਂ ਰਿਹਾ। ਔਰ ਇਸ ਤੋਂ ਪਹਿਲਾਂ ਜਿਹੜਾ ਸਾਲ ਪਹਿਲੇ, ਕਿਉਂਕਿ ਇਹ 15 ਜੂਨ 2023 18 ਜੂਨ 2023 ਨੂੰ ਇਹਨਾਂ ਦੋਨਾਂ ਦਾ, ਅਵਤਾਰ ਸਿੰਘ ਖੰਡਾ ਔਰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਔਰ ਉਸ ਤੋਂ ਕੁਝ ਮਹੀਨੇ ਬਾਅਦ ਜਦੋਂ ਕਿ ਇੱਕ ਇਹਨਾਂ ਹੀ 5 ਆਈਜ਼ ਕੰਟਰੀਜ਼ ਦੇ ਜਿਹੜੇ ਚੀਫ ਉਹਨਾਂ ਦੇ ਇੰਟੈਲੀਜੈਂਸ ਚੀਫ ਸੀ ਉਹਨਾਂ ਦੀ ਪਾਲੋ ਆਲਟੋ ਕੈਲੀਫੋਰਨੀਆ ਦੇ ਵਿੱਚ ਵੀ ਇੱਕ ਕਨਕਲੇਵ ਹੋਈ। ਔਰ ਇਹਦੇ 'ਚ ਇਕੱਲਾ ਇਹੀ ਨਹੀਂ ਕਿਉਂਕਿ ਅਮਰੀਕਾ ਕੈਨੇਡਾ UK ਦੇ ਹਵਾਲੇ ਨਾਲ ਜ਼ਿਆਦਾ ਗੱਲ ਹੋ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਇੰਟੈਲੀਜੈਂਸ ਚੀਫ ਨੇ ਤਾਂ ਇੰਡੀਆ ਨੂੰ ਕਿਹਾ ਸੀ ਕਿ ਬਈ ਆਸਟ੍ਰੇਲੀਆ ਇਸ ਵੇਲੇ ਨੈਸਟ ਆਫ ਸਪਾਈਜ਼ ਹੈ। ਇੰਡੀਆ ਦਾ ਇੰਨਾ ਜ਼ਿਆਦਾ ਦਖਲ ਅੰਦਾਜ਼ੀ ਹੈ ਸਰਕਾਰੀ ਅਦਾਰਿਆਂ 'ਚ ਵੀ ਦੂਸਰਿਆਂ 'ਚ ਵੀ। ਫਿਰ ਅਸੀਂ ਹੋਰ ਵੀ ਬਹੁਤ ਸਾਰੇ ਸਬੂਤ, ਹਾਲਾਂ ਇੰਡੀਆ ਦਾ ਨਾਂ ਲੈਣ ਤੋਂ ਜਿਹੜਾ ਹੈ ਉਹ ਮਿਸਟਰ ਐਲਬਨੀ ਔਰ ਦੂਸਰੇ ਉਹ ਜੱਕਦੇ ਨੇ, ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਫੁੱਲ ਫਲੈਜ ਜਿਹੜਾ ਉਹਨਾਂ ਦਾ, ਜਿਹੜੇ ਉਹਨਾਂ ਦੇ ਸਪਾਈ ਮਾਸਟਰ ਅਜੀਤ ਡੋਵਲ ਨੇ
ਆਪਣੇ ਸਾਰੇ ਜਿੰਨੇ ਹਾਈ ਕਮਿਸ਼ਨ ਕੌਂਸੂਲੇਟ ਐਮਬੈਸੀਆਂ ਨੇ ਉਹ ਸਾਰੇ ਆਪਣੀ ਇੰਟੈਲੀਜੈਂਸ ਦੇ ਅੱਡੇ ਹੀ ਬਣਾਏ ਹੋਏ ਨੇ। ਅਮਰੀਕਾ 'ਚ ਤਾਂ ਇਹਨਾਂ ਨੇ 2 ਹੋਰ ਜਿਹੜੇ ਕੌਂਸੂਲੇਟ ਪਿਛਲੇ ਪੀਰੀਅਡ ਦੇ ਵਿੱਚ ਖੋਲ੍ਹੇ ਨੇ। ਔਰ ਇਸ ਸਾਰੇ ਦਾ ਇੱਕ ਹਿੱਸਾ ਜਿਹੜਾ ਇਨਫੈਕਟ ਜਸਟਿਨ ਟਰੂਡੋ ਨੇ, ਜਿੱਥੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਜਿਹੜਾ ਹੈ ਉਹ 18 ਸਤੰਬਰ 2023 ਨੂੰ ਭਾਰਤੀ ਏਜੰਸੀਆਂ ਨੂੰ ਜ਼ਿੰਮੇਦਾਰ ਦੱਸਿਆ ਸੀ। 6 ਉਹਨਾਂ ਦੇ ਵੱਡੇ ਡਿਪਲੋਮੈਟ ਕੱਢੇ ਸੀ। ਔਰ ਉਸ ਤੋਂ ਬਾਅਦ ਜਿਹੜੀਆਂ ਇਨਕੁਆਇਰੀਜ਼ 192 ਸਫੇ ਦੀ ਜਸਟਿਸ ਹੋਕ ਕਮਿਸ਼ਨ ਔਰ ਅਦਰਵਾਈਜ਼ RCMP ਜਾਂ ਸੀਸਸ ਨੇ ਜੋ ਟੈਸਟੀਫਾਈ ਕੀਤਾ ਉਹਦੇ 'ਚ ਇਹ ਸਾਹਮਣੇ ਆ ਗਿਆ ਸੀ ਕਿ ਇਸ ਸਾਰੀ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਵਾਰਫੇਅਰ ਹੈ ਇਹਦਾ ਇੱਕ ਹਿੱਸਾ ਗੈਂਗਸਟਰਸ ਦਾ, ਜਿਸ ਨੂੰ ਅਮਿਤ ਸ਼ਾਹ ਦੀ ਕਮਾਂਡ ਥੱਲੇ ਜਿਹੜਾ ਹੈ ਉਹ ਉਹਨਾਂ ਨੇ ਵਾੜਿਆ, ਕਿਉਂਕਿ ਜਿਹੜੇ ਮਰਡਰ ਵੀ ਕਰਵਾਏ ਗਏ ਉਹ ਉਹਨਾਂ ਤੋਂ ਹੀ ਕਰਵਾਏ ਗਏ ਜਿਹੜੇ ਗੈਂਗਸਟਰ ਭੇਜੇ ਸੀ। ਲੇਕਿਨ ਉਹਦਾ ਸੈਕੰਡ ਫੇਜ਼ ਜਿਹੜਾ ਬਾਅਦ ਦੇ ਵਿੱਚ ਪਿਛਲੇ 2-3 ਸਾਲ ਦੇ ਵਿੱਚ ਅਗਲੀ ਫੇਜ਼ ਅਨਰੇਵਲ ਹੋਇਆ ਉਹ ਸੀ ਫਿਰੌਤੀਆਂ। ਔਰ ਇੱਕ ਪਾਸੇ ਤਾਂ ਜਿਹੜੇ ਤਾਂ ਐਕਟਿਵ ਸੀ ਉਹਨਾਂ ਦਾ ਸੀ ਵੀ ਇਹ 2-3 ਨਾਂ ਜਿਹੜੇ ਨੇ ਜਿਨ੍ਹਾਂ ਨੇ ਆਪਣੀ ਨਾਂ ਬਣਾਇਆ ਇਹ ਸਾਰੇ ਖਾਲਿਸਤਾਨ ਦੀ ਸਟਰਗਲ, ਇਹਨਾਂ ਨੂੰ ਵੈਸੇ ਐਲੀਮੀਨੇਟ ਕਰ ਦਿਓ। ਅਜੇ ਮੋਰ ਵਾਸ ਟੂ ਕਮ, ਜਿਵੇਂ ਨਿਖਿਲ ਗੁਪਤਾ ਕਹਿ ਰਿਹਾ ਕਿ ਜੀ ਅਸੀਂ ਹੋਰ ਤੁਹਾਨੂੰ ਟਾਰਗੇਟ ਦੇਵਾਂਗੇ ਜਿਨ੍ਹਾਂ ਦੇ ਨਾਲ ਉਹ ਕਮਿਊਨੀਕੇਸ਼ਨ ਹੈ। ਉਹ ਜੇ ਟਰਾਇਲ ਜਿਹੜਾ ਕਿ ਹੁਣ ਸ਼ੁਰੂ ਹੋਏਗਾ 30 ਮਾਰਚ ਤੋਂ, ਜੇ ਇਸ ਦੇ ਵਿੱਚ ਕੁਝ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਬਾਕੀ ਨਾਮ ਵੀ ਫਿਰ ਆਉਣਗੇ ਕਿ ਵੀ ਕੌਣ ਕਿਹਨੂੰ ਟਾਰਗੇਟ ਕੀਤਾ ਇਹਨਾਂ ਨੇ ਜਾਂ ਕੀ ਸੀਗਾ। ਲੇਕਿਨ ਉਹਦੇ ਨਾਲ ਉਹਨਾਂ ਨੇ ਦੂਸਰੀ ਜਿਹੜੇ ਖਾਂਦੇ ਪੀਂਦੇ ਸਿੱਖ ਵਪਾਰੀ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਫਿਰੌਤੀਆਂ ਰਾਹੀਂ। ਔਰ ਉਸ ਦਾ ਜਿਹੜਾ ਨੈਟਵਰਕ ਵੀ ਹੈ ਕੈਨੇਡਾ ਦੇ ਵਿੱਚ ਬਰੈਂਪਟਨ ਤੋਂ ਲੈ ਕੇ ਸਰੀ ਤੱਕ, ਔਰ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਕੈਲੀਫੋਰਨੀਆ ਤੋਂ ਲੈ ਕੇ ਇੰਡੀਆਨਾ ਤੱਕ ਇਹਨਾਂ ਦਾ ਵੱਡਾ ਨੈਟਵਰਕ ਸੀ। ਫਰੈਜ਼ਨੋ ਦੇ ਵਿੱਚ ਬਹੁਤ ਵੱਡੇ ਲੈਵਲ ਤੇ। ਔਰ ਇਸ ਦਾ ਜਿਹੜਾ ਇੱਕ ਪਾਰਟ ਕਿ ਵੀ ਕਿਸ ਹੱਦ ਤੱਕ ਇਹ ਗੈਂਗਸਟਰਾਂ ਦੀ ਪਹੁੰਚ ਹੈ, ਮਰਡਰ ਤਾਂ ਉਹਨਾਂ ਨੇ ਫਿਰੌਤੀਆਂ ਦੇ ਲਈ ਕਰਨੇ ਸ਼ੁਰੂ ਕੀਤੇ, ਲੇਕਿਨ ਇਸ ਕਦਰ ਇਹ ਐਮਪਾਵਰਡ ਸੀ ਕਿ ਇੱਕ ਜਿਹੜੀ ਹੈ ਵੀਡੀਓ ਸਰਫੇਸ ਹੋਈ ਜਿਹੜੀ ਹੈ ਉਹ ਕੁਝ ਸਮਾਂ ਪਹਿਲਾਂ, ਸ਼ਾਇਦ 2 ਸਾਲ ਪਹਿਲੇ, ਜਿਹਦੇ 'ਚ ਇਸ ਦਾ ਲਾਰੈਂਸ ਬਿਸ਼ਨੋਈ ਜਿਹੜਾ ਮੇਨ ਗੈਂਗ ਹੈ ਔਰ ਜਿਹਨੂੰ ਹੁਣ ਕੈਨੇਡਾ ਨੇ ਜਿਹਦੇ ਤੇ ਪਾਬੰਦੀ ਲਾਈ ਹੈ, ਉਸ ਦਾ ਭਰਾ ਜਿਹੜਾ ਅਨਮੋਲ ਬਿਸ਼ਨੋਈ ਹੈ, ਜਿਹਦੇ ਤੇ ਜਿਹੜਾ ਇੱਕ ਮਿਨਿਸਟਰ NCP ਪਾਰਟੀ ਦਾ ਮਹਾਰਾਸ਼ਟਰ 'ਚ MLA ਵੀ ਰਿਹਾ ਬਾਬਾ ਸਿੱਦੀਕੀ, ਉਹਦੇ ਮਰਡਰ ਦਾ ਮੇਨ ਸਸਪੈਕਟ ਜਿਹੜਾ ਸਲਮਾਨ ਖਾਨ, ਉਸ ਦਾ ਘਰ ਦੇ ਬਾਹਰ ਸ਼ੂਟਿੰਗ ਦਾ ਮੇਨ ਸਸਪੈਕਟ, ਔਰ ਸਿੱਧੂ ਮੂਸੇਵਾਲਾ ਦੇ ਮਰਡਰ ਦੀ ਪਲੈਨਿੰਗ ਤੋਂ ਪਹਿਲਾਂ ਬੇਸ਼ੱਕ ਉਹਨੂੰ ਬਾਹਰ ਕੱਢਤਾ ਗਿਆ ਲੇਕਿਨ ਸਾਰੀ ਪਲੈਨਿੰਗ ਦਾ ਉਹ ਹਿੱਸਾ ਸੀ। ਔਰ ਇਹ ਜਿਹੜਾ ਅਨਮੋਲ ਬਿਸ਼ਨੋਈ ਹੈ ਇਹ ਲਾਰੈਂਸ ਬਿਸ਼ਨੋਈ ਦਾ ਸਖਾ ਭਰਾ ਹੈ, ਛੋਟਾ। ਇਸ ਨੂੰ ਸਪੌਟ ਕੀਤਾ ਗਿਆ ਕਿ ਭਾਈ ਇਹ ਜਿਹੜਾ ਇਹ ਇੱਕ ਹੋਰ ਜਿਹੜਾ ਜਾਲੀ ਪਾਸਪੋਰਟ ਬਣਾਉਣ ਦੇ ਲਈ ਕਰਨਵੀਰ ਕਰਕੇ ਜਾਣਿਆ ਜਾਂਦਾ ਸੀ, ਉਹਦੇ ਵਿਆਹ ਦੇ ਮੌਕੇ ਦੇ ਉੱਤੇ ਉਹ ਨੱਚ ਰਿਹਾ, ਡਾਂਸ ਕਰ ਰਿਹਾ, ਉਹਦੀ ਸ਼ਨਾਖਤ ਹੋਈ। ਔਰ ਉਹਦੇ 'ਚ 2 ਉਹ ਪਰਫਾਰਮਰ ਵੀ ਨੇ ਜਿਹੜੇ ਸਿੱਧੂ ਮੂਸੇਵਾਲਾ ਦੇ ਵਿਰੋਧੀ ਵੀ ਸੀ। ਸੋ ਇਹ ਸਾਹਮਣੇ ਆ ਗਿਆ ਕਿ ਵੀ ਇਸ ਲੈਵਲ ਦੇ ਬੰਦੇ ਕਿੱਥੋਂ ਨਿਕਲੇ, ਕਿਵੇਂ ਨਿਕਲੇ। ਹੁਣ ਇਹ ਵੀ ਆ ਰਿਹਾ ਕਿ ਅਨਮੋਲ ਬਿਸ਼ਨੋਈ ਦੇ ਕੋਲ ਰਸ਼ੀਅਨ ਪਾਸਪੋਰਟ ਸੀ। ਹੁਣ ਰੂਸ ਦੇ ਨਾਲ ਇੰਡੀਆ KGB ਰਾ ਟੂਗੈਦਰਨੈਸ। ਪਰ ਕਟਿੰਗ ਦਾ ਸਟੋਰੀ ਸ਼ਾਰਟ ਕਿ ਇਵੈਂਚੁਅਲੀ ਜਦੋਂ ਇਹਨਾਂ ਨੇ ਇੰਡੀਆਨਾ ਔਰ ਦੂਜੇ 'ਚ ਵੀ ਇਹ ਗੰਦ ਪਾਉਣਾ ਸ਼ੁਰੂ ਕੀਤਾ, ਫਰੈਜ਼ਨੋ ਔਰ ਕੈਲੀਫੋਰਨੀਆ 'ਚ FBI ਨੇ ਮੁਸਤੈਦੀ ਦੇ ਨਾਲ ਇਹਨਾਂ ਦਾ ਪਿੱਛਾ ਕੀਤਾ ਔਰ ਇਵੈਂਚੁਅਲੀ ਉਹਨਾਂ ਨੇ ਇਹਨੂੰ ਅਨਮੋਲ ਬਿਸ਼ਨੋਈ ਨੂੰ ਚੁੱਕ ਲਿਆ। ਔਰ ਜਿਹੜੀ ਅੱਜ ਦੀਆਂ ਮੇਨ ਖਬਰਾਂ ਉਹਨਾਂ ਦੇ ਮੀਡੀਆ ਦੀਆਂ ਵੀ ਨੇ ਔਰ ਦੂਸਰੇ ਕਿ ਵੀ ਇਹ ਜਿਹੜਾ ਅਨਮੋਲ ਬਿਸ਼ਨੋਈ ਕੀ ਅਕਿਊਜ਼ਡ ਇਨ ਬਾਬਾ ਸਿੱਦੀਕੀ ਮਰਡਰ ਬੀਇੰਗ ਡਿਪੋਰਟਡ ਫਰੋਮ US, ਕਿ ਆਲਰੇਡੀ ਉਹਨਾਂ ਨੇ ਕਿਹਾ ਕਿ ਜੀ ਕਿਉਂਕਿ ਇਹ ਬਾਬਾ ਸਿੱਦੀਕੀ ਕੇਸ ਮੁੰਬਈ ਦੇ ਵਿੱਚ ਮਹਾਰਾਸ਼ਟਰ 'ਚ ਹੋਇਆ, ਇਹਨੂੰ ਮਹਾਰਾਸ਼ਟਰ 'ਚ ਰਿਪੋਰਟ ਕੀਤਾ ਜਾਏਗਾ। ਹਾਲਾਂਕਿ ਇਹ ਇੱਕ ਵੱਡੀ ਖਬਰ ਹੈ ਔਰ ਇਹਦੇ 'ਚ ਇਹ ਆ ਰਿਹਾ ਪੰਜਾਬ ਪੁਲਿਸ ਨੇ ਵੀ ਕਿਹਾ ਜੀ ਕਿ ਅਸੀਂ ਅਨਮੋਲ ਬਿਸ਼ਨੋਈ ਦੀ ਜਿਹੜੀ ਹੈ ਉਹ ਕਸਟਡੀ ਲਵਾਂਗੇ ਜਦੋਂ ਇਹ ਮਹਾਰਾਸ਼ਟਰ ਆਇਆ। ਪਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਇਹ ਸਾਰੇ ਹੁਣ ਜਿਹੜਾ ਖੁਦ ਲਾਰੈਂਸ ਬਿਸ਼ਨੋਈ ਹੈ ਉਹਨੂੰ ਤਾਂ ਅਮਿਤ ਸ਼ਾਹ ਨੇ ਸੇਫਲੀ ਸਾਬਰਮਤੀ ਦੇ ਵਿੱਚ ਪਨਾਹ ਦਿੱਤੀ ਹੋਈ ਹੈ, ਮੈਨੂੰ ਲੱਗਦਾ ਵੀ ਇਹਨੂੰ ਦੌੜਦਿਆਂ ਦਿਖਾ ਕੇ ਜਾਂ ਮਾਰ ਦੇਣਗੇ ਜਾਂ ਇਸ ਨੂੰ ਉੱਥੇ ਮਹਾਰਾਸ਼ਟਰ ਜਿਵੇਂ ਉਹਨੂੰ ਸਾਬਰਮਤੀ 'ਚ ਰੱਖਿਆ ਇਹਨੂੰ ਵੀ ਸਾਬਰਮਤੀ 'ਚ ਰੱਖ ਲੈਣਗੇ। ਕੁਛ ਨਹੀਂ ਹੋਣ ਵਾਲਾ ਇਹਨਾਂ ਨੂੰ, ਕਿਉਂਕਿ ਇਹ ਅਲਟੀਮੇਟਲੀ ਉਹਨਾਂ ਦੀ ਗੇਮ ਦਾ ਹੀ ਹਿੱਸਾ ਹੈ ਔਰ ਇਹ ਅਮਿਤ ਸ਼ਾਹ ਹੀ ਮਾਸਟਰਮਾਈਂਡ ਕਰ ਰਿਹਾ ਹੈ। ਔਰ ਇਹ ਗੋਬਰ ਆਰੀਆ ਵਰਗੇ ਔਰ ਦੂਸਰੇ ਕਹਿੰਦੇ ਰਹੇ
कि जी बिश्नोई को ज़रा उसका हाथ ढीला करो, इन खालिस्तानियों को तो वही समेट देगा, देखो हमारी एजेंसियों को कुछ करने की ज़रूरत ही नहीं। और सचमुच उन्होंने ये सारे ਜਿਹੜਾ ਗੈਂਗਸਟਰ ਕਲੈਨ ਹੈ ਇਹ ਉਹਨਾਂ ਨੇ ਬਾਹਰ ਭੇਜਿਆ। ਜੀ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਜਿਹੜਾ ਇਸ ਵੇਲੇ ਇੱਕ ਦਬਾਅ ਬਣਿਆ ਹੋਇਆ, ਪਰ ਇਸ ਦਾ ਕੈਨੇਡਾ ਦੇ ਵਿੱਚ ਕੋਈ ਫਰਕ ਨਹੀਂ ਪਿਆ ਹੈ। ਉੱਥੇ ਰਾਦਰ ਧਮਕੀਆਂ ਵੀ ਵਧੀਆਂ ਨੇ ਔਰ ਇਸ ਗੱਲ ਦਾ ਸਬੂਤ ਅਸੀਂ ਇਸ ਸੈਗਮੈਂਟ ਦੇ ਐਂਡ 'ਚੋਂ ਵੀਡੀਓ ਕਲਿੱਪ ਪਲੇ ਕਰਾਂਗੇ ਜਿਹੜਾ ਕੈਨੇਡੀਅਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ, ਜਿਹੜਾ ਲੀਡਰ ਆਫ ਦਾ ਆਪੋਜੀਸ਼ਨ ਹੈ ਪੀਅਰ ਪੋਲੀਵਰ ਨੇ, ਜਿਹੜਾ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਿਹਾ ਲਗਭਗ ਉਹਨੇ ਬਿਲਕੁਲ ਬਿਸ਼ਨੋਈ ਗੈਂਗ ਦਾ ਨਾਂ ਲੈਂਦੇ ਔਰ ਉਹਨੇ ਕਿਹਾ ਵੀ ਕੈਨੇਡਾ ਦੇ ਲੋਕ ਫੀਅਰ ਦੇ ਵਿੱਚ ਜੀ ਰਹੇ ਨੇ। ਔਰ ਉਹਨਾਂ ਨੇ ਕੋਟ ਕੀਤਾ ਕਿ ਜੀ ਇਹ ਜਿਹੜਾ ਫਰੌਤੀਆਂ ਦਾ ਔਰ ਦੂਜਾ ਸਰੀ ਦੇ ਵਿੱਚ ਇੰਨੇ 100% ਵੱਧ ਗਿਆ, ਲੋਅਰ ਮੇਨਲੈਂਡ ਸਰੀ ਦੇ 500%। ਔਰ ਉਹਨਾਂ ਨੇ ਉਹੀ ਸ਼ਹਿਰਾਂ 'ਚ, ਕਿਉਂਕਿ ਸਰੀ ਹੋਏ ਔਰ ਐਡਮਿੰਟਨ ਹੋਏ, ਕੈਲਗਰੀ ਹੋਏ, ਬਰੈਂਪਟਨ ਹੋਏ, ਇਹ ਸਾਰੇ ਉਹੀ ਨੇ ਜਿੱਥੇ ਸਿੱਖ ਪਾਪੂਲੇਸ਼ਨਸ ਨੇ, ਜਿੱਥੇ ਇਹਨਾਂ ਗੈਂਗਸਟਰਾਂ ਦਾ ਜਿਹੜਾ ਸ਼ਿਕਾਰ ਕੋਈ ਐਸਾ ਤਾਂ ਨਹੀਂ ਆਇਆ ਕਿ ਕਿਸੇ ਕੈਨੇਡਾ ਦੇ ਗੋਰੇ ਤੋਂ ਜਾਂ ਕਿਸੇ ਹੋਰ ਤੋਂ, ਪਰ ਕਿਉਂਕਿ ਹੁਣ ਇਹ ਇਸ਼ੂ ਇੰਨਾ ਵੱਡਾ ਬਣ ਗਿਆ ਔਰ ਲਿਬਰਲ ਪਾਰਟੀ ਇੱਕ ਪਾਸੇ ਜਿਹੜੀ ਹੈ, ਜਿੰਨੀ ਦੇਰ ਤਾਂ ਜਸਟਿਨ ਟਰੂਡੋ ਨੇ ਰਿਹਾ ਉਸ ਨੇ ਉਹਨਾਂ ਨੂੰ ਐਕਸਪੋਜ਼ ਵੀ ਕੀਤਾ, ਪਰ ਜਦੋਂ ਦਾ ਮਾਰਕ ਕਾਰਨੀ ਦੀ ਸਰਕਾਰ ਦੁਬਾਰਾ ਲਿਬਰਲ ਦੀ ਬਣੀ, ਜਿੰਨੀ ਖੁੱਲ੍ਹੀ ਛੁੱਟੀ ਉਹਨਾਂ ਨੇ ਦਿੱਤੀ ਇੰਡੀਆ ਦੇ ਨਾਲ ਵਾਪਸ ਜਿਹੜੀ ਹੈ ਗਲਵਕੜੀ ਪਾਈ, 2 ਵਾਰ 3 ਵਾਰ ਜਿਹੜੀ ਹੈ ਇਹਨਾਂ ਦੀ ਫੋਰਨ ਮਿਨਿਸਟਰ ਨੀਤਾ ਆਨੰਦ ਉਹਨੂੰ ਐਸ ਜੈ ਸ਼ੰਕਰ ਨੂੰ ਮਿਲ ਚੁੱਕੀ ਹੈ, ਹੁਣ ਵੀ G7 ਦੀ ਮੀਟ 'ਚ ਆਇਆ। ਔਰ ਉਸ ਸਾਰੇ ਨੇ ਰਾਦਰ ਇੰਡੀਅਨ ਏਜੰਸੀਆਂ ਨੂੰ ਰਾਹ ਨੂੰ ਉਤਸ਼ਾਹਿਤ ਕੀਤਾ ਕਿ ਭਾਈ ਹੁਣ ਤਾਂ ਜਿਹੜਾ ਸਈਆਂ ਬਹਿ ਕੋਤਵਾਲ ਤੋਂ ਡਰ ਕਾਹੇਗਾ, ਵੀ ਕੋਈ ਡਰਨ ਦੀ ਲੋੜ ਨਹੀਂ ਹੈ। ਸੋ ਇਸ ਸਾਰੇ ਦੇ ਚੱਲਦੇ ਆ ਅਸੀਂ ਇਹ ਦੇਖਦੇ ਆ ਕਿ ਇਹ ਆਉਣ ਵਾਲੇ ਦਿਨਾਂ 'ਚ ਕੀ ਸ਼ੇਪ ਲੈ ਸਕਦਾ ਹੈ। ਪਰ ਜਿਵੇਂ ਮਿਸਟਰ ਪੋਲੀਵਰ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜੋ ਇਨਕਸ਼ਾਫ ਕੀਤਾ ਹੈ, ਪਹਿਲਾਂ ਤਾਂ ਡਾਟਾ ਬੇਸ ਉਹਨੇ ਕਿਹਾ ਮੈਂ ਜਾਂਦਾ ਮਿਲਦਾ, ਮੈਂ ਦੇਖ ਸਕਦਾ ਕਿ ਕਿਵੇਂ ਡਰ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਮਿਹਨਤ ਕਰਕੇ ਆਪਣੇ ਵਪਾਰ ਬਣਾਏ ਉਹ ਜਿਉਂਦੇ ਨੇ ਕਿ ਅੱਧੀ ਰਾਤ ਨੂੰ ਘਰ ਦੀ ਖਿੜਕੀ ਖੁੱਲ੍ਹੇਗੀ, ਉਹਨਾਂ ਦੇ ਬੱਚੇ ਨੂੰ ਸ਼ੂਟ ਕੀਤਾ ਜਾ, ਔਰ ਬਹੁਤ ਸਾਰੇ ਉਹਨਾਂ ਨੇ ਕੀਤੇ ਨੇ, ਇੰਨਾ ਖੌਫ ਪੈਦਾ ਕੀਤਾ ਹੋਇਆ ਹੈ। ਔਰ ਈਵਨ ਮੈਂ ਕਿਤੇ 2-3 ਦਿਨ ਪਹਿਲਾਂ ਕਿਤੇ ਸਟੋਰੀ ਦੇਖ ਰਿਹਾ ਸੀ ਕਿ ਕੋਈ ਕੈਨੇਡਾ ਤੋਂ ਵਪਾਰੀ ਸਿੱਖ ਜਿਹੜਾ ਪੰਜਾਬ ਗਿਆ, ਜੇ ਉਹਨੂੰ 2 ਦਿਨ ਹੀ ਹੋਏ ਸੀ ਆਏ ਤੇ ਉਹਨੇ ਜਿਹੜਾ ਕੋਈ ਨਵਾਂ ਆਪਣਾ ਉੱਥੇ ਜਾ ਕੇ ਵੀ ਫੋਨ ਲਿਆ, ਉਹਦੇ ਤੇ ਉਹਨੂੰ ਕਾਲ ਆਈ ਕੈਨੇਡਾ ਦੇ ਗੈਂਗਸਟਰ ਦੀ ਕਿ ਸਾਨੂੰ ਪਤਾ ਹੈ ਵੀ ਤੂੰ ਉੱਥੇ ਗਿਆ, ਤੂੰ 1 ਮਹੀਨਾ ਰਹਿਣਾ, ਜੇ ਰਹਿਣਾ ਤੇ ਇੰਨੇ ਪੈਸੇ ਫਲਾਣੀ ਥਾਂ ਪਹੁੰਚਾ ਦੇ, ਨਹੀਂ ਤਾਂ ਤੇਰੀ ਲਾਸ਼ ਹੀ ਕੈਨੇਡਾ ਆਏਗੀ। ਹੁਣ ਇਸ ਲੈਵਲ ਦਾ ਨੈਟਵਰਕ ਜਿਹੜਾ, ਕਿਉਂਕਿ ਬਹੁਤ ਸਾਰਾ ਡਾਟਾ, ਔਰ ਇਹ ਕੈਨੇਡੀਅਨ ਇਨਕੁਆਇਰੀ ਵੇਲੇ ਸਾਹਮਣੇ ਆਇਆ ਸੀ ਕਿ ਇੰਡੀਅਨ ਹਾਈ ਕਮਿਸ਼ਨ ਕੌਂਸੂਲੇਟ ਲੋਕਾਂ ਦਾ ਡਾਟਾ ਲੈ ਕੇ ਗੈਂਗਸਟਰਾਂ ਨੂੰ ਜਿਹੜਾ ਉਹ ਉਹਨਾਂ ਦੇ ਹਵਾਲੇ ਕਰ ਰਹੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹ ਬੇਸ਼ੱਕ ਮਿਸਟਰ ਪੋਲੀਵਰ ਨੇ ਜਿੱਥੇ ਕਿਉਂਕਿ ਇੱਕ ਤਾਂ ਪਾਰਟੀ ਗੇਮ ਹੁੰਦੀ ਹੈ, ਲਿਬਰਲ ਨੂੰ ਹੀ ਦੋਸ਼ੀ ਦੱਸਿਆ ਕਿ ਜਿਹੜੇ ਕਿ ਜੀ ਉਹਨਾਂ ਨੇ ਰੈਡੀਕਲ ਪਾਲਿਸੀਜ਼ ਔਰ ਖੋਲ੍ਹਿਆ, ਚੈੱਕ ਨਹੀਂ ਕੀਤਾ ਕਿਸੇ ਦੀ ਬੈਕਗਰਾਊਂਡ ਇਹ ਵੋ। ਲੇਕਿਨ ਇੱਕ ਜਿਹੜੀ ਗੱਲ ਉਹਨਾਂ ਨੇ ਐਂਡ 'ਚ ਵੀ ਕਹੀ ਕਿ ਵੀ ਹੁਣ ਅਮਰੀਕਾ ਦੇ ਵਿੱਚ ਤਾਂ ਤੁਹਾਡੇ ਕੋਲ ਹਥਿਆਰ ਰੱਖਣ ਦਾ ਹੱਕ ਹੈ, ਬਿਲਕੁਲ, ਸੈਕੰਡ ਅਮੈਂਡਮੈਂਟ ਤੁਹਾਨੂੰ ਕੋਈ, ਲੇਕਿਨ ਕੈਨੇਡਾ 'ਚ ਤੁਸੀਂ ਆਪਣੀ ਰੱਖਿਆ ਦੇ ਲਈ ਵੀ ਉੱਥੇ ਹਥਿਆਰ ਮਿਲਣਾ ਬਹੁਤ ਔਖਾ ਹੈ, ਈਵਨ ਲਾਇਸੈਂਸਡ ਵੈਪਨ ਵੀ। ਤੇ ਉਹਨੇ ਇਹ ਕਿਹਾ ਕਿ ਵੀ ਹੁਣ ਇਹਦੇ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਕਿਉਂਕਿ ਕੰਜ਼ਰਵੇਟਿਵ ਪਾਰਟੀ ਜਾਂ ਦੂਸਰੀ ਵੈਸੇ ਵੀ ਵੈਪਨਸ ਔਰ ਦੂਸਰੇ ਇਸ਼ੂ ਦੇ ਉੱਤੇ ਮੋਰ ਫਰਮ ਹੁੰਦੀ ਹੈ, ਉਹ ਇਹਦੇ 'ਚੋਂ ਇਹ ਵੀ ਬਾਕੀ ਉਹਨਾਂ ਦਾ ਸੀ ਕਿ ਵੀ ਇਹ ਜਿਹੜੇ ਗੈਂਗਸਟਰਸ ਔਰ ਦੂਸਰੇ ਨੇ ਇਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ। ਉਹਨੇ ਕਿਹਾ ਕਿ ਦੇ ਸ਼ੁੱਡ ਬੀ ਲੌਕਡ ਇਨ ਦਾ ਪ੍ਰਿਜ਼ਨ ਐਂਡ ਕੀਜ਼ ਥਰੋਨ ਅਵੇ, ਕਿ ਵੀ ਉਹਨਾਂ ਨੂੰ ਲੌਕ ਕਰੋ ਔਰ ਚਾਬੀਆਂ ਸੁੱਟ ਦਿਓ ਦੂਰ, ਤਾਂ ਕਿ ਕਦੇ ਵੀ ਇਹ ਬਾਹਰ ਨਾ ਆ ਸਕਣ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿਹਨਾਂ ਸੁਸਾਇਟੀਜ਼ ਦੇ ਵਿੱਚ ਰੂਲ ਆਫ ਲਾਅ ਸੀ, ਕੈਨੇਡਾ, ਚਲੋ ਅਮਰੀਕਾ ਨੇ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਹੱਥ ਪਾ ਲਿਆ, ਕੈਨੇਡਾ 'ਚ ਤਾਂ ਇਹਨਾਂ ਨੇ ਇੰਨਾ ਖੌਫ ਪੈਦਾ ਕੀਤਾ ਹੋਇਆ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਹੋਪਫੁਲੀ ਨਿਖਿਲ ਗੁਪਤੇ ਦੇ ਟਰਾਇਲ 'ਚੋਂ ਹੋਰ ਹਕੀਕਤ ਸਾਹਮਣੇ ਆਏਗੀ। ਔਰ ਅਲਟੀਮੇਟਲੀ ਜਿਵੇਂ ਰਿਸ਼ੀ ਸੂਨਕ ਨੇ ਯੂਕੇ ਦੇ ਵਿੱਚ ਉਸ ਕੇਸ ਨੂੰ ਅਵਤਾਰ ਸਿੰਘ ਖੰਡੇ ਦੇ ਨੂੰ ਬਿਲਕੁਲ ਦੱਬਿਆ, ਬ੍ਰਿਟਿਸ਼ ਦਾ ਉਸ ਦੇ ਵਿੱਚ ਉਹੀ ਮਰਡਰ ਦੇ ਵਿੱਚ ਐਬੈਟਿੰਗ ਦਾ ਰੋਲ ਹੈ ਰਿਸ਼ੀ ਸੂਨਕ ਦਾ। ਇਹ ਠੀਕ ਹੈ ਕਿ ਉਹਨਾਂ ਦੀ ਲੇਬਰ ਪਾਰਟੀ ਜਾਂ ਦੂਜੀ ਹੁਣ ਉਹ ਅਸਾਈਲਮ 'ਤੇ ਪਾਬੰਦੀ ਲਾ ਜਾਂ
ਕਿ ਜੀ ਜਿਸ ਕੰਟਰੀ 'ਚੋਂ ਲੈਂਡ ਕਰਦੇ ਨੇ ਕੋਈ ਵੀ ਅਸਾਈਲਮ ਵਾਲਾ ਪਹਿਲਾਂ ਉੱਥੇ ਕਰੇ, ਅਦਰਵਾਈਜ਼ ਉਹਨੂੰ ਡਿਨਾਈ ਕੀਤਾ ਜਾਏ। ਉਹ ਲੋਕਾਂ ਨੂੰ ਜਿਹੜਾ ਇਸ ਕਿਸਮ ਦਾ ਛੁਣਛੁਣਾ ਦਿਖਾਉਣਾ ਚਾਹੁੰਦੇ ਨੇ, ਪਰ ਨਾ ਉਹਨਾਂ ਨੇ ਬੀਤੇ ਦੇ ਵਿੱਚ ਬ੍ਰਿਟਿਸ਼ ਇੰਟੈਲੀਜੈਂਸ ਨੇ ਕੀ ਰੋਲ ਪਲੇ ਕੀਤਾ ਜੂਨ 84 ਜਾਂ ਉਹਦੀ ਹਕੀਕਤ ਬਾਹਰ ਆਣ ਦਿੱਤੀ। ਔਰ ਹੁਣ ਇਹ ਤਾਜ਼ਾ ਜਿਹੜਾ ਅਵਤਾਰ ਸਿੰਘ ਖੰਡੇ ਦੇ ਮਰਡਰ ਨੂੰ ਜਿਵੇਂ ਲੁਕੋਇਆ ਗਿਆ, ਬੇਸ਼ੱਕ ਉਹਨਾਂ ਦੇ ਵਕੀਲ ਨੇ ਮੰਗ ਕੀਤੀ ਹੈ ਕਿ ਇਸ ਦੇ ਉੱਤੇ ਪਬਲਿਕ ਇਨਕੁਆਇਰੀ ਹੋਏ ਔਰ ਦੂਸਰਾ ਹੋਏ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਐਕਸਪੋਜ਼ ਹੋਏ ਨੇ ਇੰਡੀਆ ਐਜ਼ ਏ ट्रांसनेशनल रिप्रैशन वाली रोक कंट्री, दहशतगर्द कंट्री। और शायद निखिल गुप्ता केस होए ਜਾਂ दूसरा होए, इंडिया ये समझदा भी इनू डिले करी जाओ अल्टीमेटली ਜਿਹੜਾ एक स्टेज आ जाएगी, कोई ऐसा रजीम आएगा ਜਿਹੜਾ ਜਿਹਦੇ ਨਾਲ ਜਿਹਨੂੰ ਇਹ ਗੱਲ ਕੋਈ ਬਹੁਤੀ ਮੈਟਰ ਨਹੀਂ ਕਰੇਗੀ। ਔਰ ਵਪਾਰ ਕੈਨੇਡਾ ਨੇ ਤੇ ਆਲਰੇਡੀ ਸਰੈਂਡਰ ਕੀਤਾ ਹੋਇਆ, ਅਮਰੀਕਾ 'ਚ ਘੱਟੋ ਘੱਟ ਲਾਅ ਆਫ ਦਾ ਲੈਂਡ ਪ੍ਰਵੇਲ ਕਰ ਰਿਹਾ ਹੈ। ਔਰ ਅਸੀਂ ਹੋਪ ਕਰਦੇ ਹਾਂ ਕਿ ਨਿਖਿਲ ਗੁਪਤਾ ਕੇਸ ਦੇ ਟਰਾਇਲ 'ਚੋਂ ਵੀ ਬਹੁਤ ਕੁਝ ਬਾਹਰ ਆਏਗਾ। ਲੇਕਿਨ ਕੈਨੇਡਾ ਦੀ ਹਾਲਤ ਇਸ ਪੱਖੋਂ ਬਹੁਤ ਜਿਹੜਾ ਉਹ ਇੱਕ ਖੌਫਜ਼ਦਾ ਕਰਨ ਵਾਲਾ ਮਾਹੌਲ ਹੈ। ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੇ ਕਿ ਉਹ ਮਿਸਟਰ ਪੋਲੀਵਰ ਨੇ ਜਿਹੜੀ ਤਕਰੀਰ ਪਾਰਲੀਮੈਂਟ 'ਚ ਖਲੋ ਕੇ ਕੀਤੀ ਉਸ ਕਲਿੱਪ ਨੂੰ ਚਲਾ ਦੇਣ ਔਰ ਉਹਦੇ ਨਾਲ ਹੀ ਫਿਰ ਇਹ ਜਿਹੜਾ ਸੈਗਮੈਂਟ ਜਿਹਾ ਕਲੋਜ਼ ਆ। You mortgaged your house. You took risks. You stayed up late, wondering how you'd pay the bills. Finally, after all that, a success. A wonderful business with 30 to 50 people, growing every day. And suddenly the phone rings. On the other end of the line, someone is threatening that if you don't pay millions of dollars to a gang, your house will be burned down, your children's bedroom will be shot up in the middle of the night, or your employees may be killed. Sounds like an extreme case, but now it has become the norm. Radical open door and open border policies by Liberals have allowed gangsters to visit this country, gaining visitor visas granted them without any criminal background checks. Catch and release laws passed by this Liberal government under C5, which lower the jail sentence for extortion with a gun, have caused the extortion crisis across this country. To put it in perspective, since this Liberal government took office, extortion is up 330%. In British Columbia, it's up 400%. In the Lower Mainland, it's up 500%. Countless families have received those threatening phone calls. Just the other day, I met with the sons of a lifelong successful businessman who was mercilessly killed by gangsters without any provocation. People are living in terror in places like Surrey, Northeast Calgary, parts of Edmonton, Brampton, Windsor, and elsewhere. Over the weekend, I attended events at numerous businesses where literally dozens of people have told me they have personally received the threatening phone calls. And so they lie awake at night wondering if a bullet will fly through their children's front window or if they will be gunned down when they walk out the door. This crisis was entirely avoidable, but Liberal policies have provoked it. They have released the extortionists into the streets with lower prison sentences. They have brought foreign gangsters and criminals to our shores by granting visitor visas and opening up our country to terror. After much pressure from conservatives, they finally agreed to ban the Bishnoi group, but too late. They let the Bishnoi gangsters into this country in the first place because they do not protect our borders, and their radical policies on immigration have endangered many of the very people who came here lawfully and legitimately. Mr. Speaker, if you look at these facts and you look at the numbers, you have no choice but to conclude that we have a Liberal extortion emergency in this country, that people are living in terror. And it is a shame
that liberals have allowed this crisis to form and grow. It is a shame that the very communities who have vested support in the Liberal Party are now the ones who are paying the biggest price for the violence and carnage that Liberal policies now unleash. And so we as Conservatives state clearly that extortion is a crisis after 10 years of Liberals, that we need an emergency debate to address this extortion crisis, and that we must enact a serious plan to end the extortion so that Canadian small business owners can go back to living their lives, creating jobs, serving customers, making life affordable again to this country. Our plan is very clear. Mandatory jail time to lock up and throw away the key for extortionists. Stronger borders to keep and kick extortionists out of our country. And a clear self-defense law so that people can protect themselves in their homes when invaded by extortionists or other burglars. Mr. Speaker, this is an emergency. We have the answer. Let us restore safety, tranquility, and peace to our streets. Yeah.